अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, स्केले दा दूसरा पार्ट और वही चीज़ां रिपीट करां दा कि जेह्ड़े स्टूडेंट ने थ्योरी पास कर ਲਈ है, PDF मिल गया मेरे WhatsApp नंबर ਤੇ ਜ਼ਰੂਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋਵੇ। ਬਾਕੀ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਹੀ ਤੁਹਾਡਾ ਐਗਜ਼ਾਮ ਆਉਣਾ ਹੈ। ਤੇ ਇਹ ਮਾਸ਼ਾਅੱਲਾ ਜਿੰਨੇ ਵੀ ਸਟੂਡੈਂਟ ਪਾਸ ਹੁੰਦੇ ਨੇ ਇੱਥੋਂ ਪੜ੍ਹ ਕੇ ਇਹ ਕੋਰਸ ਪੜ੍ਹ ਕੇ ਹੀ ਪਾਸ ਹੋ ਰਹੇ ਨੇ। ਤੇ ਸਿਰਫ ਤੁਸੀਂ ਕੀ ਕਰਨਾ ਹੈ, ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਕਰਨੀ ਜੇ। ਐਂਡਰੋਇਡ ਫੋਨ ਦੇ ਵਿੱਚ ਅਗਰ ਆਈਫੋਨ ਹੈ ਤਾਂ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ ਜੀ, ਆਨਲਾਈਨ ਤੋਂ ਮਤਲਬ ਵੀ ਉਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਤੇ ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰ ਰਹੇ ਨੇ ਉਹ ਮਿਹਨਤ ਕਰੋ, ਜਿਤਨੀ ਮਿਹਨਤ ਕਰੋਗੇ ਉਤਨੀ ਤੁਹਾਡੇ ਵਾਸਤੇ ਆਸਾਨੀ ਪੈਦਾ ਹੋਵੇਗੀ ਜਦੋਂ ਤੁਸੀਂ ਐਗਜ਼ਾਮ ਦੇਣ ਜਾਂਦੇ ਹੋ। ਇਹ ਚੀਜ਼ਾਂ ਅੱਗੇ ਹਰ ਬੰਦੇ ਨੂੰ ਪਤਾ, ਕੋਈ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ, ਲੇਕਿਨ ਫਿਰ ਵੀ ਬਾਕੀ ਜੀ ਜਿਹੜੇ ਸਟੂਡੈਂਟ ਆਖਦੇ ਨੇ ਵੀ ਸਾਡੀਆਂ ਗਲਤੀਆਂ ਨਹੀਂ ਹੋ ਰਹੀਆਂ, 4 ਹੋ ਰਹੀਆਂ ਨੇ, 5 ਹੋ ਰਹੀਆਂ ਨੇ। ਠੀਕ ਹੈ, ਅਗਰ 4-5 ਤੁਹਾਡੀਆਂ ਗਲਤੀਆਂ ਹੁੰਦੀਆਂ ਨੇ ਪਈਆਂ ਤੇ ਤੁਸੀਂ ਆਪਣੇ ਐਗਜ਼ਾਮੇ ਦੀ ਡੇਟ ਲੈ ਸਕਦੇ ਹੋ। ਠੀਕ ਹੈ, ਆਪਣਾ ਟਾਈਮ ਵੇਖ ਕੇ ਵੀ ਅਗਰ ਤੁਹਾਡੇ ਕੋਲ ਤਿਆਰੀ ਕਰਨ ਦਾ ਟਾਈਮ ਹੁੰਦਾ ਹੈ। ਠੀਕ ਹੈ, 4-5 ਗਲਤੀਆਂ ਹੋਣ ਤੇ ਤੁਹਾਡੀ ਤਿਆਰੀ ਠੀਕ ਹੈ, ਮਤਲਬ ਤੁਸੀਂ 2-3 ਹਫ਼ਤਿਆਂ ਵਿੱਚ ਉਹ 4-5 ਗਲਤੀਆਂ ਜਿਹੜੀਆਂ ਨੇ 0 ਤੱਕ ਲੈ ਕੇ ਆ ਸਕਦੇ ਹੋ। ਠੀਕ ਹੈ, ਲੇਕਿਨ ਸ਼ਰਤ ਆਰਗੂਮੈਂਟ ਜ਼ਰੂਰ ਕਰੋ। ਤੇ ਬਾਕੀ ਜਦੋਂ ਕੋਈ ਸਟੂਡੈਂਟ ਐਗਜ਼ਾਮੇ ਦੇਣ ਜਾਂਦਾ ਹੈ, ਉਹਦੀਆਂ ਗਲਤੀਆਂ 2 ਹੋ ਰਹੀਆਂ ਨੇ, 3 ਹੋ ਰਹੀਆਂ ਨੇ, ਤੇ ਉਹਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। 2-3 ਜਾਂ ਕਦੀ-ਕਦੀ 4 ਵੀ ਹੋ ਜਾਣੀਆਂ, ਫਿਰ ਵੀ ਤਿਆਰੀ ਤੁਹਾਡੀ ਬਹੁਤ ਅੱਛੀ ਹੈ। ਇਸ ਚੀਜ਼ ਟੈਨਸ਼ਨ ਨਹੀਂ ਲੈਣੀ ਵੀ ਮੇਰੀਆਂ 4 ਗਲਤੀਆਂ ਹੋ ਜਾਂਦੀਆਂ ਨੇ ਕਦੀ-ਕਦੀ, ਵੈਸੇ ਜ਼ਿਆਦਾ ਪਾਸ ਹੁੰਦੇ ਹੋ ਕਦੀ ਇੱਕ ਅੱਧੀ ਵਾਰੀ ਵਿੱਚੋਂ 4 ਹੋ ਗਈਆਂ, ਤੇ ਇਹ ਤਿਆਰੀ ਬਹੁਤ ਅੱਛੀ ਹੈ, ਫਿਕਰ ਕਰਨ ਦੀ ਜ਼ਰੂਰਤ ਨਹੀਂ, ਇਨਸ਼ਾਅੱਲਾ ਤੁਸੀਂ ਪਾਸ ਹੋ ਜਾਓਗੇ। ਠੀਕ ਹੈ, ਤੇ ਚਲੋ ਜੀ ਬਾਕੀ ਫਿਰ ਕਿਹਦਾ ਵੇਖ ਲੈਂਦੇ ਆ। Nei veicoli dotati di servofreno, ਕਹਿੰਦਾ ਉਹ ਗੱਡੀਆਂ ਜਿਨ੍ਹਾਂ ਵਿੱਚ servofreno ਲੱਗੀ ਹੈ, ਪਾਵਰ ਬ੍ਰੇਕ ਲੱਗੀ ਹੈ, a di pressione ਜਿਹੜਾ ਉਹਦਾ ਪ੍ਰੈਸ਼ਰ ਹੈ, se si percorre una lunga discesa, ਅਗਰ ਤੁਸੀਂ ਲੰਮੀ ਢਲਾਣ ਤੇ ਚੱਲ ਰਹੇ ਹੋ, con il cambio in folle, gear neutral ਕਰਕੇ, a motore spento ਤੇ ਇੰਜਨ ਬੰਦ ਕਰਕੇ, si ottiene la stessa forza frenante, ਕਹਿੰਦਾ ਬ੍ਰੇਕ ਦੀ ਉਹੀ ਪਾਵਰ, ਉਹੀ ਤਾਕਤ ਹੋਵੇਗੀ ਕਿ si ha con il motore acceso, ਜਿਹੜੀ ਉਹਦੀ ਪਾਵਰ ਤਾਕਤ ਸਟਾਰਟ ਇੰਜਣ ਦੇ ਨਾਲ ਹੁੰਦੀ ਹੈ। ਫਾਲਸੋ ਜੀ, ਅਗਰ ਗੱਡੀ ਦੇ ਵਿੱਚ ਪਾਵਰ ਸਟੀਅਰਿੰਗ ਲੱਗਿਆ ਹੋਵੇ, ਪਾਵਰ ਬ੍ਰੇਕ ਲੱਗੀ ਹੋਵੇ, ਤੇ ਇਹ ਦੋਵੇਂ ਚੀਜ਼ਾਂ ਸਹੀ ਕੰਮ ਉਦੋਂ ਕਰਦੀਆਂ ਨੇ ਜਦੋਂ ਇੰਜਣ ਸਟਾਰਟ ਹੋਵੇ। ਅਗਰ ਇੰਜਣ ਬੰਦ ਹੈ ਤੇ ਦੋਵੇਂ ਚੀਜ਼ਾਂ ਕੰਮ ਨਾ ਹੋਣੇ ਦੇ ਬਰਾਬਰ ਕਰਨ ਦੀਆਂ। ਠੀਕ ਹੈ, ਨਾ ਸਟੀਅਰਿੰਗ ਸਹੀ ਤਰ੍ਹਾਂ ਘੁੰਮੇਦਾ ਤੇ ਨਾ ਹੀ ਬ੍ਰੇਕ ਲੱਗੇਗੀ, ਕਿਉਂਕਿ ਇਹਨੂੰ ਪ੍ਰੈਸ਼ਰ ਚਾਹੀਦਾ ਹੁੰਦਾ ਇਹਨਾਂ ਚੀਜ਼ਾਂ ਨੂੰ, ਤੇ ਪ੍ਰੈਸ਼ਰ ਉਦੋਂ ਹੀ ਬਣਦਾ ਜਦੋਂ ਇੰਜਣ ਸਟਾਰਟ ਹੋਵੇ। ਬਾਕੀ ਇਹਦੇ ਫੋਲੇ ਆਏ ਆ ਸੈਂਪਰੇ ਫਾਲਸੋ 4 ਵੇਰੋ ਵੀ ਨੇ, 4 ਨੇ ਜਾਂ 6 ਨੇ, ਉਹ ਪੁੱਛ ਲੈਵੇ, ਲੇਕਿਨ ਲਫ਼ਜ਼ 2-3 ਹੀ ਨੇ ਜਿਨ੍ਹਾਂ ਨਾਲ ਇਹ ਵੇਰੋ ਆਉਂਦਾ। 17 ਨੰਬਰ, in presenza del segnale dare precedenza, ਕਹਿੰਦਾ dare precedenza ਨਿਸ਼ਾਨ ਦੀ ਮੌਜੂਦਗੀ ਵਿੱਚ occorre usare prudenza, ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਇhtiyat ਇਸਤੇਮਾਲ ਕਰੋ, e moderare la velocità ਤੇ ਸਪੀਡ ਘੱਟ ਕਰੋ। ma occorre arrestarsi solo, ਲੇਕਿਨ ਕਹਿੰਦਾ ਰੁਕਣਾ ਜ਼ਰੂਰੀ ਸਿਰਫ ਉਦੋਂ ਹੈ in caso di necessità, ਜਦੋਂ ਜ਼ਰੂਰਤ ਹੋਵੇ ਵੇਰੋ ਜੀ। ਕਿਉਂਕਿ ਦਾਇਰੇ ਪ੍ਰੈਜ਼ੀਡੈਂਸ਼ੀਅਲ ਨਿਸ਼ਾਨ ਦਾ ਮਤਲਬ ਹੁੰਦਾ ਵੀ ਸਿਰਫ ਤੁਸੀਂ ਹੱਕ ਦੇਣਾ ਹੈ, ਕੋਈ ਰੁਕਣਾ ਲਾਜ਼ਮੀ ਨਹੀਂ ਹੁੰਦਾ। ਅਗਰ ਤੁਸੀਂ ਸਲੋ ਹੋਣੇ ਨਾਲ ਕੰਮ ਚੱਲਦਾ, ਸਲੋ ਹੋ ਜਾਓ, ਗੱਡੀ ਗੁਜ਼ਰ ਗਈ, ਤੁਸੀਂ ਹੱਕ ਦੇ ਦਿੱਤਾ, ਤੁਸੀਂ ਵੀ ਚਲੇ ਜਾਓ। ਲੇਕਿਨ ਅਗਰ ਗੱਡੀ ਸਮਝੋ ਨਜ਼ਦੀਕ ਹੈ, ਸਾਨੂੰ ਰੁਕਣਾ ਪੈਂਦਾ, ਫਿਰ ਰੁਕੋ। ਚਲੋ ਜੀ ਬਾਕੀ ਆ ਗਿਆ ਇੱਥੇ ਮੋਦਰਾਰੇ ਸੈਂਪਰੇ ਵੇਰੋ ਤੇ ਇੱਕ ਫਾਲਸੋ ਹੁੰਦਾ ਨੈਸੂਨੋ ਨਾਲ। 18 ਨੰਬਰ, il segnale mobile triangolare di pericolo, ਕਹਿੰਦਾ ਟ੍ਰਾਇੰਗਲ ਨਿਸ਼ਾਨ ਜਿਹੜਾ ਇਸ ਤਰ੍ਹਾਂ ਹੁੰਦਾ, ਜਿਹੜਾ ਗੱਡੀ ਖਰਾਬ ਹੋ ਜਾਏ ਪਿੱਛੇ ਰੱਖੀਦਾ, deve essere posto dietro al veicolo, ਕਹਿੰਦਾ ਗੱਡੀ ਦੇ ਪਿੱਛੇ ਰੱਖਣਾ ਹੈ, ਉਹ all'ostacolo ਜਾਂ ਰੁਕਾਵਟ ਦੇ ਪਿੱਛੇ ਰੱਖਣਾ ਹੈ, 10 segnalare ਜਿਹਦੀ ਨਿਸ਼ਾਨਦੇਹੀ ਕਰਨੀ ਜੇ, ad almeno 50 metri, ਘੱਟੋ ਘੱਟ 50 ਮੀਟਰ ਤੇ ਵੇਰੋ। 19 ਨੰਬਰ, sulle strade pubbliche, ਕਹਿੰਦਾ ਪਬਲਿਕ ਸੜਕਾਂ ਦੇ ਉੱਤੇ ਇਹ vietato utilizzare un'auto veicolo, ਇੱਕ ਗੱਡੀ ਇਸਤੇਮਾਲ ਕਰਨਾ ਮਨ ਹੈ, se la garanzia è scaduta di validità, ਕਹਿੰਦਾ ਅਗਰ ਉਸ ਗੱਡੀ ਦੀ ਗਰੰਸੀਆ ਖਤਮ ਹੋ ਗਈ ਹੈ ਤੇ ਫਿਰ ਕਹਿੰਦਾ ਉਹਨੂੰ ਇਸਤੇਮਾਲ ਕਰਨਾ ਮਨ ਹੈ। ਫਾਲਤੂ ਨਵੀਂ ਚੀਜ਼ ਜਿਹੜੀ ਹੁੰਦੀ ਉਹਦੀ ਇੰਨੀ ਗਰੰਟੀ ਹੁੰਦੀ ਹੈ, 2 ਸਾਲ ਹੋ ਗਏ, 4 ਸਾਲ ਹੋ ਗਏ। ਠੀਕ ਹੈ, ਇਹ ਕੋਈ ਇਹਦੇ ਨਾਲ ਤਲਕ ਨਹੀਂ ਹੈ। ਬਾਕੀ ਦੀ ਗਰੰਸੀਆ ਆਇਆ ਸੈਂਪਰੇ ਫਾਲਸੋ ਤੇ 4 ਵੇਰੋ ਵੀ ਇਹਨਾਂ ਦੇ ਲਫ਼ਜ਼ 2 ਹੀ ਨੇ, ਇਹਦੇ ਪੁੱਛ ਲੈਣਾ ਉਹ। 20 ਨੰਬਰ, la responsabilità penale, ਕਹਿੰਦਾ ਜਿਹੜੀ penale ਵੇ connessa ਤਲਕ al sinistro stradale road accident ਦੇ ਨਾਲ, ਇਹ ਐਕਸਕਲੂਜ਼ ਆ, ਤੇ ਕਹਿੰਦਾ penale ਜਿਹੜੀ ਐਕਸਕਲੂਜ਼ ਹੋ ਜਾਂਦੀ, ਖਤਮ ਹੋ ਜਾਂਦੀ
Quando il fatto dipende, ਜਦੋਂ ਜਿਹੜਾ ਹੋਇਆ ਉਹ ਡਿਪੈਂਡ ਕਰਦਾ ਸੀ ਦਾ ਕਾਊਜ਼ਾ ਦੀ ਫੋਰਸਾ ਮਜੋਰੇ ਤੇ ਡਿਪੈਂਡ ਕਰਦਾ ਸੀ, ਕਹਿੰਦਾ ਉਦੋਂ ਪਿਨਾਲੇ ਖਤਮ ਹੋ ਜਾਂਦੀ ਵੇਰੋ, ਮਤਲਬ ਕਹਿ ਲਓ ਵੀ ਕੁਦਰਤੀ ਹੋ ਗਿਆ, ਤੁਹਾਡਾ ਕਸੂਰ ਨਹੀਂ ਬਣਦਾ ਤੇ ਫਿਰ ਪਿਨਾਲੇ ਖਤਮ ਹੋ ਜਾਂਦੀ ਹੈ। 21 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਖੱਬੀ ਸਾਈਡ ਤੋਂ ਸੜਕ ਐਂਟਰ ਹੋਗੀ, ਜਿਹੜੀ ਇਸ ਤਰ੍ਹਾਂ ਦੀ ਸੜਕ ਹੁੰਦੀ ਟੇੜੀ ਤਿਰਛੀ, ਉਧਰ ਅਸੀਂ ਮੁੜ ਨਹੀਂ ਸਕਦੇ, ਉਧਰੋਂ ਐਂਟਰ ਹੋ ਸਕਦੇ ਲੇਕਿਨ ਮੁੜ ਨਹੀਂ ਸਕਦੇ ਕਿਉਂਕਿ ਸੈਂਸ unico ਹੁੰਦੀਆਂ ਨੇ। Il segnale raffigurato è ਨਿਸ਼ਾਨ ਦਿਖਾਇਆ ਗਿਆ, posto sulle autostrade, ਕਹਿੰਦਾ autostrade ਤੇ ਲੱਗੇ ਹੈ। Precede il segnale ਤੇ ਕਹਿੰਦਾ ਇਹਦੇ ਅੱਗੇ ਨਿਸ਼ਾਨ ਹੈ, obbligo di svolta a sinistra ਵੀ ਲਾਜ਼ਮੀ ਹੈ, ਖੱਬੇ ਮੁੜਨਾ falso। 22 ਨੰਬਰ ਜੀ, tornante ਵਾਲੀ ਪਨੇਲੋ ਆ ਗਈ ਹੈ। Il pannello raffigurato indica, il pannello ਦਿਖਾਏਗੀ ਦੱਸ ਰਹੀ ਹੈ il numero progressivo, ਕਹਿੰਦਾ ਵਧਣੇ ਵਾਲਾ ਨੰਬਰ ਦੱਸ ਰਹੀ ਹੈ ਦੀ una curva pericolosa, ਜਿਹੜਾ ਖਤਰਨਾਕ ਮੋੜ ਹੈ ਉਹਦਾ। ਵੇਰੋ ਜੀ, ਜਦੋਂ tornante ਲਿਖੀ ਆਵੇ ਨਾਲ ਨੰਬਰ ਲਿਖੇ ਆ ਜਾਵੇ ਇੱਕ, ਇਹਦਾ ਮਤਲਬ ਇਹ ਪਹਿਲਾ ਮੋੜ ਹੈ, ਅੱਗੇ ਹੋਰ ਵੀ ਮੋੜ ਨੇ, ਦੂਸਰਾ, ਤੀਸਰਾ, ਚੌਥਾ, ਠੀਕ ਹੈ ਜੀ। 3 ਨੰਬਰ, la distanza di sicurezza ਫਾਸਲਾ deve essere mantenuta, ਕਹਿੰਦਾ ਲਾਜ਼ਮੀ ਰੱਖਣਾ ਜੇ। Quando i veicoli che precede, ਜਦੋਂ ਜਿਹੜੀ ਗੱਡੀ ਅੱਗੇ ਚੱਲ ਰਹੀ ਹੈ, trasporta un carico sporgente, ਉਹ ਸਮਾਨ ਲੈ ਕੇ ਜਾ ਰਿਹਾ ਜਿਹੜਾ ਵਧੇ ਹੈ, poco stabile ਵੇ ਤੇ ਫਿਰ ਕਹਿੰਦਾ distanza ਲਾਜ਼ਮੀ ਰੱਖਣਾ ਜੇ ਵੇਰੋ। 24 ਨੰਬਰ, ਅੱਛਾ ਜੀ, ਇਹ ਪਨੇਲੋ ਜਿਹੜੀ ਲੱਗੀ ਹੈ, ਦੋ ਸੜਕਾਂ ਸਾਈਡਾਂ ਤੋਂ ਐਂਟਰ ਹੋ ਰਹੀਆਂ ਨੇ। ਹਾਂ, ਇੱਧਰ ਮੁੜ ਸਕਦੇ ਹੋ, ਸੱਜੇ ਵੀ ਮੁੜ ਸਕਦੇ ਹੋ, ਖੱਬੇ ਵੀ ਮੁੜ ਸਕਦੇ ਹੋ, ਲੇਕਿਨ ਸ਼ਰਤ ਇਹ ਵੀ ਅਗਰ ਉੱਥੇ ਕੋਈ ਮਨਾ ਕਰਨ ਵਾਲਾ ਨਿਸ਼ਾਨ ਨਾ ਲੱਗਿਆ ਹੋਵੇ, ਕੋਈ ਵੀ ਨਿਸ਼ਾਨ ਨਾ ਹੋਵੇ, ਤਾਂ ਫਿਰ ਤੁਸੀਂ ਮੁੜ ਸਕਦੇ ਹੋ, ਫਿਰ ਮੁੜਨੇ ਤੋਂ ਪਾਬੰਦੀ ਕੋਈ ਨਹੀਂ ਹੁੰਦੀ। Il segnale raffigurato è ਨਿਸ਼ਾਨ ਦਿਖਾਇਆ ਗਿਆ, perde la sua efficacia, ਕਹਿੰਦਾ ਇਸ ਨਿਸ਼ਾਨ ਦਾ ਅਸਰ ਜਾਂ ਦੀ ਵੈਲਿਊ ਖਤਮ ਹੋ ਜਾਏਗੀ। In presenza di agente che regola il traffico, ਅਗਰ ਇੱਥੇ ਬੰਦਾ ਮੌਜੂਦ ਹੈ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ, ਫਿਰ ਕਹਿੰਦਾ ਇਸ ਨਿਸ਼ਾਨ ਦੀ ਵੈਲਿਊ ਖਤਮ ਹੋ ਜਾਏਗੀ ਵੇਰੋ। ਕੋਈ ਵੀ ਨਿਸ਼ਾਨ ਹੈ, ਅਗਰ ਉੱਥੇ ਟ੍ਰੈਫਿਕ ਵਾਲਾ ਮੌਜੂਦ ਹੈ ਤੇ ਫਿਰ ਉਸ ਨਿਸ਼ਾਨ ਦੀ ਵੈਲਿਊ ਨਹੀਂ ਰਹਿਣ ਲੱਗੀ, ਫਿਰ ਤੁਸੀਂ ਉਸ ਬੰਦੇ ਨੂੰ ਵੇਖਣਾ। 5 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਕੁਰਸੀ ਇਹ ਵੱਧਦੇ ਨੇ ਪਏ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ una corsia di decelerazione, ਵੇ corsia di decelerazione में falso। 26 ਨੰਬਰ, lo spazio di frenatura, ਕਹਿੰਦਾ ਜਿਹੜੀ spazio di frenatura ਵੇ si quadruplica, ਇਹ 4 ਗੁਣਾ ਹੋਵੇਗੀ se la velocità si raddoppia, ਅਗਰ ਸਪੀਡ ਡਬਲ ਹੈ ਤੇ ਵੇਰੋ। ਅੱਛਾ ਜੀ, ਅੱਗੇ ਵੀ ਬੜੀ ਵਾਰੀ ਸਮਝਾਇਆ, ਫਿਰ ਸਮਝਾ ਦੇਣਾ। raddoppia ਕਿਹਨੂੰ ਆਖਦੇ ਨੇ? 2 ਨੂੰ। quadruplica ਕਿਹਨੂੰ ਆਖਦੇ ਨੇ? 4 ਨੂੰ। ਠੀਕ ਹੈ ਜੀ, ਜਿਹੜਾ ਇਹ ਐਂਡ ਤੇ ਲਫ਼ਜ਼ ਆਵੇਗਾ ਨਾ, ਇੱਥੇ ਰਦੋਪੀਆ ਆਇਆ, 2 ਆਇਆ, ਜਿਹੜਾ ਲਫ਼ਜ਼ ਹੋਵੇਗਾ ਉਹਨੂੰ ਉਹਨੇ ਨਾਲ ਹੀ ਤੁਸੀਂ ਜ਼ਰਬ ਦੇਣਾ। ਠੀਕ ਹੈ ਜੀ, 2 ਨੂੰ 2 ਨਾਲ ਜ਼ਰਬ ਦਿਓ, ਕੀ ਹੁੰਦਾ? 4। ਜਿਹੜਾ ਇਹ ਜਵਾਬ ਆਵੇਗਾ ਤੇ ਇਹ ਵਾਲਾ ਜਵਾਬ ਜਿਹੜਾ ਤੁਹਾਡਾ ਇਹ ਸੇਮ ਹੋਣਾ ਚਾਹੀਦਾ। ਅਗਰ ਸੇਮ ਹੈ ਤੇ ਫਿਰ ਦੁਮਾਂਦਾ ਤੁਹਾਡਾ ਵੇਰ ਹੋਏ, ਅਗਰ ਇਹ ਸੇਮ ਨਹੀਂ ਹੁੰਦਾ, ਠੀਕ ਹੈ, ਤੇ ਫਿਰ ਫਾਲਸ ਹੋਵੇਗਾ। ਠੀਕ ਹੈ ਜੀ। 27 ਨੰਬਰ, ਤਸਵੀਰ ਵੇਖ ਲਓ, ਬਾਕੀ ਮੈਂ ਪੜ੍ਹ ਦੇਣਾ ਸਵਾਲ। Nell'incrocio rappresentato nella figura da ਚੌਕ ਤਸਵੀਰ ਦਿਖਾਇਆ ਗਿਆ, ਇਹਦੇ ਵਿੱਚ il conducente del veicolo A, ਕਹਿੰਦਾ ਜਿਹੜਾ ਇਹ ਗੱਡੀ ਦਾ ਡਰਾਈਵਰ ਹੈ, passa dopo i veicoli ES, ਕਹਿੰਦਾ ES ਤੋਂ ਬਾਅਦ ਗੁਜ਼ਰੇਦਾ ma prima del veicolo D, ਲੇਕਿਨ D ਤੋਂ ਪਹਿਲਾਂ। ਅੱਛਾ ਜੀ, ਨਾ ਫਾਲਸੋ ਕੀਤੇ ਆ, ਤੁਸੀਂ ਉਹ ਚੈੱਕ ਕਰ ਲਵੇ ਅੱਜ। 28 ਨੰਬਰ, ਇਹ ਵਹੀਕਲ ਫੋਰ ਇਸ ਤਰ੍ਹਾਂ ਦਾ, ਕਹਿੰਦਾ ਜਿਹੜੀਆਂ ਫੋਰ ਇਸ ਤਰ੍ਹਾਂ ਦਾ ਗੱਡੀਆਂ ਨੇ, SUV ਗੱਡੀਆਂ ਨੇ। ਅੱਛਾ ਜੀ, ਮੈਂ ਫੋਰ ਇਸ ਤਰ੍ਹਾਂ ਦਾ ਗੱਡੀਆਂ ਦੱਸ ਦੇਵਾਂ ਕਿ ਕੋਈ ਸਟੂਡੈਂਟ ਜਿਹੜੇ ਨੇ ਜਿਨ੍ਹਾਂ ਨੂੰ ਜ਼ਬਾਨ ਨਹੀਂ ਹੁੰਦੀ, ਉਹ ਚੀਜ਼ ਸਮਝ ਲੈਂਦੇ ਨੇ ਕਿ ਫੋਰ ਇਸ ਤਰ੍ਹਾਂ ਦਾ ਉਹ ਗੱਡੀ ਜਿਹੜੀ ਸੜਕ ਤੋਂ ਬਾਹਰ ਹੈ। ਸੜਕ ਤੋਂ ਬਾਹਰ ਨਹੀਂ, ਜਿਹੜੀਆਂ SUV ਗੱਡੀਆਂ ਨੇ, ਜਿਸ ਤਰ੍ਹਾਂ ਪ੍ਰਾਡੋ ਟਾਈਪ, ਜੀਪ, ਇਹ ਡਾਲੇ, ਠੀਕ ਹੈ, ਇਹ ਫੋਰ ਇਸ ਤਰ੍ਹਾਂ ਦਾ ਗੱਡੀਆਂ ਹੁੰਦੀਆਂ। ਕਹਿੰਦਾ ਜਿਹੜੀਆਂ ਗੱਡੀਆਂ ਨੇ presentano un'altezza, ਕਹਿੰਦਾ ਇਹਨਾਂ ਦੀ ਇੱਕ ਹਾਈਟ ਹੁੰਦੀ ਹੈ, tale da permettere al conducente una adeguata visibilità, ਜਿੱਥੋਂ ਡਰਾਈਵਰ ਨੂੰ ਮੁਨਾਸਬ ਸਹੀ ਨਜ਼ਰ ਆਉਂਦਾ ਹੈ, di tutti i possibili ostacoli in basso, ਜਿਹੜੀਆਂ ਨੀਵੀਆਂ ਰੁਕਾਵਟਾਂ ਵੀ ਹੋ ਸਕਦੀਆਂ ਨੇ, ਉਹ ਵੀ ਕਹਿੰਦਾ ਡਰਾਈਵਰ ਨੂੰ ਸਹੀ ਨਜ਼ਰ ਆਉਂਦੀਆਂ ਨੇ ਇਸ ਗੱਡੀ ਤੋਂ। ਫਾਲਸੋ ਜੀ, ਇਹ ਗੱਡੀ ਹੁੰਦੀ ਹੈ ਉੱਚੀ, ਖਾਸ ਤੌਰ ਜਿਹੜੀ ਕੋਈ ਨੀਵੀਂ ਰੁਕਾਵਟ ਹੁੰਦੀ ਹੈ ਨਾ, ਉਹ ਨਜ਼ਰ ਸਹੀ ਤਰ੍ਹਾਂ ਨਹੀਂ ਆਉਂਦੀ, ਇਸ ਵਾਸਤੇ ਫਾਲਸੋ ਜੀ। ਠੀਕ ਹੈ। ਅੱਛਾ ਜੀ, ਇਹ ਐਗਜ਼ੈਂਪਲ ਵੀ ਹੈ, ਮੇਰੇ ਖਿਆਲ ਨਾਲ ਕੁਛ ਪੁੱਛ ਲਵੇ ਅੱਜ। ਹਾਂ, ਅਦੇਗੁਆਤਾ ਵੀ ਆਇਆ ਜੀ, ਅਦੇਗੁਆਤਾ ਵੀ ਸੈਂਪਲੇ ਵੇਰੋ ਤੇ 2 ਫਾਲਸੋ ਨੇ, ਜਿਹਦੇ ਵਿੱਚੋਂ ਇੱਕ ਐਗਜ਼ੈਂਪਲ ਨਾਲ ਵੀ ਆਉਂਦਾ ਹੈ, ਇੱਥੇ ਆ ਗਿਆ। 29 ਨੰਬਰ, ਇਨ ਪ੍ਰੈਜ਼ੈਂਸਾ ਦੀ ਤਰਾਤੀ ਦੀ ਸਟਰਾਦਾ, ਕਹਿੰਦਾ ਸੜਕ ਦਾ ਉਹ ਹਿੱਸਾ ਗਿਆਚਾਤੀ ਜਿੱਥੇ ਬਰਫ਼ ਜੰਮੀ ਹੈ, ਇਹ ਓਪੋਰਟੂਨੋ, ਕਹਿੰਦਾ ਉੱਥੇ ਤੁਹਾਨੂੰ ਚਾਹੀਦਾ
marciare molto vicino ਜ਼ਿਆਦਾ ਨਜ਼ਦੀਕ ਹੋ ਕੇ ਚੱਲਣਾ alla barriera laterale ਜਿਹੜਾ ਸਾਈਡਾਂ ਤੇ ਬੈਰੀਅਰ ਲੱਗਿਆ ਕਹਿੰਦਾ ਉਹਦੇ ਜ਼ਿਆਦਾ ਨਜ਼ਦੀਕ ਹੋ ਕੇ ਤੁਹਾਨੂੰ ਚੱਲਣਾ ਚਾਹੀਦਾ ਹੈ ਫਾਲਸੋ ਕਿਉਂਕਿ ਨਜ਼ਦੀਕ ਹੋ ਕੇ ਚੱਲੋ ਦੇ ਬਰਫ਼ ਜੰਮੀ ਹੈ ਗੱਡੀ ਸਲਿੱਪ ਹੋ ਕੇ ਬੈਰੀਅਰ ਨੂੰ ਵੀ ਲੱਗ ਸਕਦੀ ਹੈ 3 ਨੰਬਰ per salvaguardare ambiente dall'inquinamento atmosferico ਕਹਿੰਦਾ ਮੌਸਮ ਨੂੰ ਮਾਹੌਲ ਨੂੰ ਆਲੂਦਗੀ ਤੋਂ ਬਚਾਉਣੇ ਦੇ ਲਈ bisogna premere diverse volte ਕਹਿੰਦਾ ਬਾਰ-ਬਾਰ ਦਬਾਓ e a fondo il pedale dell'acceleratore ਤੇ ਫੁੱਲ ਰੇਸ ਵਾਲਾ ਪੈਡਲ ਦਬਾਓ affinché il veicolo raggiunga ਜਿਤਨੀ ਦੇਰ ਗੱਡੀ ਪਹੁੰਚ ਨਹੀਂ ਜਾਂਦੀ in fretta ਜਲਦੀ ਦੇ ਨਾਲ la temperatura di esercizio ਉਸ ਟੈਂਪਰੇਚਰ ਤੇ ਜਿੱਥੇ ਜਾ ਕੇ ਸਹੀ ਕੰਮ ਕਰਦੀ ਹੈ ਗੱਡੀ ਕਹਿੰਦਾ ਉਤਨੀ ਦੇਰ ਤੁਸੀਂ ਬਾਰ-ਬਾਰ ਰੇਸ ਵਾਲਾ ਪੈਡਲ ਜਿਹੜਾ ਉਹ ਫੁੱਲ ਕਰਕੇ ਦਬਾਓ ਫਾਲਸੋ ਜੀ ਅੱਛਾ ਜੀ ਇੱਕ ਤੇ ਇੱਥੇ ਆ ਗਿਆ ਜੀ ਪੈਦਾਲੇ sempre falso ਤੇ ਦੋ ਵੇਰੋ ਨੇ ਠੀਕ ਹੈ ਜੀ ਬਾਕੀ ਜੀ ਇੱਥੇ ਫਰੇਤਾ ਵੀ ਆਇਆ ਸੀ ਫਰੇਤਾ ਵੀ ਆਇਆ ਇਹ ਵੀ sempre falso ਤੇ ਇੱਕ ਵੇਰੋ ਹੈ